ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਕੌਮਾਂ ਦੀ ਜ਼ਿੰਦਗੀ ਵਿੱਚ ਕੁਝ ਅਹਿਮ ਮੌਕੇ ਇਤਿਹਾਸਿਕ ਤਬਦੀਲੀਆਂ ਤੇ ਲਿਆਉਂਦੇ ਹੀ ਹਨ, ਪਰ ਕਈ ਵਾਰ ਕੁਝ ਅਣਚਾਹੀਆਂ ਘਟਨਾਵਾਂ ਨਿੱਜੀ ਜ਼ਿੰਦਗੀ ਨੂੰ ਵੀ ਬਦਲ ਕੇ ਰੱਖ ਦਿੰਦੀਆਂ ਹਨ। ਜੂਨ 84 ਦਾ ਘੱਲੂਘਾਰਾ ਉਹ ਇੱਕ ਇਤਿਹਾਸਿਕ ਦੁਖਾਂਤ ਹੈ ਜਿਸ ਨੇ ਭਾਰਤੀ ਸਟੇਟ ਤੇ ਸਿੱਖ ਕੌਮ ਦੇ ਸਬੰਧਾਂ ਨੂੰ ਤਾਂ ਹਮੇਸ਼ਾ ਲਈ ਬਦਲਿਆ ਹੀ, ਪਰ ਇਸ ਘੱਲੂਘਾਰੇ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਜਾਂ ਉਸ ਸਮੇਂ ਅਜੇ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਰੱਖ ਰਹੇ ਨੌਜਵਾਨਾਂ ਦੇ ਜੀਵਨ ਨੂੰ ਵੀ ਇੱਕ ਨਵੀਂ ਦਿਸ਼ਾ ਵੱਲ ਤੋਰ ਦਿੱਤਾ। ਅੱਜ ਤੁਹਾਨੂੰ ਜਿਸ ਸ਼ਖਸੀਅਤ ਨਾਲ ਅਸੀਂ ਮਿਲਾਨ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਸਰਦਾਰ ਕੰਵਰਪਾਲ ਸਿੰਘ ਅਤੇ ਉਹ ਖਾਲਿਸਤਾਨੀ ਸੰਘਰਸ਼ ਦੀ ਸਭ ਤੋਂ ਪੁਰਾਣੀ ਜਥੇਬੰਦੀ ਦਲ ਖਾਲਸਾ ਦੇ ਸੈਕਟਰੀ ਜਨਰਲ ਹਨ। ਉਹ ਬਹੁਤ ਛੋਟੀ ਉਮਰ ਦੇ ਸਨ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਿਆ ਅਤੇ ਉਹਨਾਂ ਨੇ ਆਪਣਾ ਜੀਵਨ ਖਾਲਿਸਤਾਨੀ ਸੰਘਰਸ਼ ਨੂੰ ਸਮਰਪਿਤ ਕਰ ਦਿੱਤਾ। ਅੱਜ ਅਸੀਂ ਉਹਨਾਂ ਨਾਲ ਸੰਘਰਸ਼ ਦੇ ਪਿਛਲੇ ਲਗਭਗ 30 ਸਾਲਾਂ ਦਾ ਲੇਖਾ ਜੋਖਾ ਤਾਂ ਕਰਾਂਗੇ ਹੀ, ਪਰ ਅਸੀਂ ਚਾਹਾਂਗੇ ਕਿ ਉਹ ਇਸ ਦੌਰਾਨ ਆਪਣੀ ਜ਼ਿੰਦਗੀ ਦੇ ਕੋੜੇ ਮਿੱਠੇ ਤਜਰਬੇ ਵੀ ਟੀਵੀ 84 ਦੇ ਦਰਸ਼ਕਾਂ ਨਾਲ ਸਾਂਝੇ ਕਰਨ। ਤੇ ਹੁਣ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਕੰਵਰਪਾਲ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਸਾਡੇ ਟੀਵੀ 84 ਦੇ ਸ਼ੋਅ ਦੇ ਉੱਪਰ ਬਹੁਤ ਸਵਾਗਤ। ਅਸੀਂ ਪਹਿਲੀ ਵਾਰ ਸਾਰੀਆਂ ਸਿੱਖ ਸੰਗਤਾਂ ਦੇ ਰੂਬਰੂ ਹੋ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਤੁਸੀਂ ਸਾਨੂੰ ਆਪਣੇ ਬਚਪਨ ਬਾਰੇ ਦੱਸੋ ਕਿ ਤੁਸੀਂ ਕਿਵੇਂ ਇਸ ਪਾਸੇ ਵੱਲ ਆਏ ਅਤੇ ਜੂਨ 84 ਦੇ ਘੱਲੂਘਾਰੇ ਨੇ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ। ਜਿਸ ਵੇਲੇ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤੇ ਉਸ ਵੇਲੇ ਮੈਂ ਖਾਲਸਾ ਕਾਲਜ ਦੇ ਵਿੱਚ ਫਸਟ ਈਅਰ ਦੇ ਵਿੱਚ ਪੜ੍ਹ ਰਿਹਾ ਸੀਗਾ ਜੀ। ਤੇ ਸਾਡੀ ਜਿਹੜਾ ਖਾਲਸਾ ਕਾਲਜ ਸੀ ਇਹ ਸਿੱਖ ਰਾਜਨੀਤੀ ਦਾ ਤੇ ਪੰਥਕ ਜਦੋਜਹਿਦ ਦਾ ਕੇਂਦਰ ਸੀਗਾ। ਇੱਥੇ ਦੇ ਬਹੁਤ ਸਾਰੇ ਨੌਜਵਾਨ ਸੀਗੇ ਜਿਹੜੇ ਸੰਤ ਜਰਨੈਲ ਸਿੰਘ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਜੁੜੇ ਸੀਗੇ। ਹਾਂਜੀ। ਔਰ ਕਿਉਂਕਿ ਖਾਲਸਾ ਕਾਲਜ ਇੱਕ ਕੇਂਦਰ ਬਿੰਦੂ ਸੀਗਾ ਔਰ ਉੱਥੇ ਬਹੁਤ ਜ਼ਿਆਦਾ ਪੰਥਕ ਸਰਗਰਮੀਆਂ ਹੁੰਦੀਆਂ ਸੀ, ਇਸ ਕਰਕੇ ਅਸੀਂ ਇਸ ਸਾਰੀ ਚੀਜ਼ ਤੋਂ ਆਪਣੇ ਆਪ ਨੂੰ ਪਿੱਛੇ ਵੀ ਨਹੀਂ ਰੱਖ ਸਕੇ। ਲੇਕਿਨ ਮੈਂ ਜਿੰਨੀ ਦੇਰ ਤੱਕ ਜੂਨ 84 ਦਾ ਹਮਲਾ ਨਹੀਂ ਹੋਇਆ ਉਨੀ ਦੇਰ ਤੱਕ ਮੈਂ ਸਰਗਰਮ ਭੂਮਿਕਾ ਨਹੀਂ ਨਿਭਾਈ। ਹਾਂਜੀ। ਲੇਕਿਨ ਜਿਸ ਦਿਨ 1984 ਦੇ ਵਿੱਚ ਹਮਲਾ ਹੋਇਆ ਔਰ 6 ਜੂਨ 1984 ਨੂੰ ਜਦੋਂ 7 ਜੂਨ 1984 ਨੂੰ ਸਵੇਰੇ ਜਦੋਂ ਇਹ ਖਬਰ ਰੇਡੀਓ ਤੇ ਪ੍ਰਕਾਸ਼ਿਤ ਕੀਤੀ ਗਈ ਕਿ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀ ਦਰਬਾਰ ਸਾਹਿਬ ਦੇ ਵਿੱਚ ਹਮਲੇ ਦੌਰਾਨ ਸ਼ਹੀਦ ਹੋ ਗਏ ਹਨ, ਤਾਂ ਉਸ ਇੱਕ ਘਟਨਾ ਨੇ ਔਰ ਉਸ ਇੱਕ ਨਿਊਜ਼ ਨੇ ਮੇਰੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ। ਔਰ ਹੌਲੀ ਮੇਰਾ ਜਿਹੜਾ ਮਤਲਬ ਧਿਆਨ, ਜਿਹੜਾ ਮੇਰੀ ਸੋਚ ਸੀ ਉਹ ਇਸ ਪਾਸੇ ਜਾਣ ਲੱਗ ਪਈ ਕਿ ਜਿਸ ਤਰੀਕੇ ਦੇ ਨਾਲ ਸਾਡੇ ਤੇ ਹਮਲਾ ਕੀਤਾ ਗਿਆ, ਜਿਸ ਤਰੀਕੇ ਨਾਲ ਸਾਡੇ ਮੁਕੱਦਸ ਸਥਾਨ ਨੂੰ ਢਾਇਆ ਗਿਆ, ਇਹ ਪੂਰੀ ਦੀ ਪੂਰੀ ਸਿੱਖ ਕੌਮ ਲਈ ਵੰਗਾਰ ਹੈ, ਚੁਣੌਤੀ। ਔਰ ਪੂਰੀ ਮਤਲਬ ਕੌਮ ਨੂੰ ਇਨਸਲਟ ਕਰਨ ਦੀ ਭਾਵਨਾ ਦੇ ਨਾਲ ਇੰਡੀਅਨ ਸਰਕਾਰ ਨੇ ਇਹ ਹਮਲਾ ਕੀਤਾ। ਮੇਰੀ ਉਸ ਵੇਲੇ ਏਜ 19 ਸਾਲ ਦੀ ਸੀਗੀ ਔਰ ਸਮੇਂ ਦੇ ਨਾਲ ਜਦੋਂ ਇਸ ਚੀਜ਼ ਦੀ ਸਮਝ ਆਈ, ਇਸ ਚੀਜ਼ ਦੀ ਸੋਚ ਜਿਹੜੀ ਉਹ ਇਸ ਪਾਸੇ ਗਈ, ਤਾਂ ਫਿਰ ਸੈਪਟੈਂਬਰ 23 1984 ਨੂੰ ਮੈਂ ਆਪਣਾ ਘਰ-ਬਾਰ ਛੱਡ ਕੇ ਇਹ ਸੰਘਰਸ਼ ਜਿਹੜਾ ਕਿ ਖਾਲਿਸਤਾਨ ਦੇ ਨਾਂ ਹੇਠ ਲੜਿਆ ਗਿਆ ਸੀ ਉਸ ਵਿੱਚ ਆਪਣਾ ਛੋਟਾ ਜਿਹਾ ਯੋਗਦਾਨ ਪਾਉਣ ਲਈ ਸੰਘਰਸ਼ ਵਿੱਚ ਸ਼ਾਮਲ ਹੋਇਆ। ਜੀ, ਜਿਸ ਤਰ੍ਹਾਂ ਵੀਰ ਜੀ ਤੁਸੀਂ ਕਿਹਾ ਤੁਸੀਂ ਆਪਣਾ ਘਰ-ਬਾਰ ਛੱਡ ਦਿੱਤਾ, ਤੁਹਾਡਾ ਇਸ ਪਾਸੇ ਆਉਣ ਦੇ ਫੈਸਲੇ ਤੁਹਾਡੇ ਮਾਤਾ-ਪਿਤਾ ਜਾਂ ਸਾਥ ਸੰਬੰਧੀਆਂ ਨੂੰ ਕਿਵੇਂ ਲੱਗਾ, ਇਸ ਬਾਰੇ ਵੀ ਦੱਸੋ। ਮੈਂ ਐਕਚੁਅਲੀ ਘਰ ਨਹੀਂ ਸੀ ਦੱਸਿਆ, ਮੈਂ ਆਪਣੇ ਘਰਦਿਆਂ ਨੂੰ ਦੱਸ ਕੇ ਨਹੀਂ ਸੀ ਗਿਆ। ਮਾਹੌਲ ਜ਼ਰੂਰ ਪੂਰੀ ਕਮਿਊਨਿਟੀ ਦੇ ਵਿੱਚ ਜਿਹੜੇ ਬਜ਼ੁਰਗ ਔਰਤਾਂ ਮਰਦ ਸੀਗੇ ਉਹ ਸਾਰੇ ਪ੍ਰਭਾਵਿਤ ਸੀਗੇ, ਸਾਰੇ ਇਸ ਚੀਜ਼ ਤੋਂ ਮਤਲਬ ਪੀੜ ਜ਼ਿਆਦਾ ਸੀਗੇ। ਲੇਕਿਨ ਇਸ ਦੇ ਬਾਵਜੂਦ ਮੈਂ ਡਾਇਰੈਕਟਲੀ ਉਹਨਾਂ ਨੂੰ ਦੱਸ ਕੇ ਨਹੀਂ ਸੀ ਗਿਆ, ਮੈਂ ਚੁੱਪ-ਚੁਪੀਤੇ ਘਰੋਂ ਚਲਾ ਗਿਆ ਸੀ। ਔਰ ਕਾਫੀ ਦਿਨਾਂ ਬਾਅਦ ਉਹਨਾਂ ਨੂੰ ਮੇਰੇ ਕਿਸੇ ਹੋਰ ਫਰੈਂਡ ਦੀ ਫੈਮਿਲੀ ਨੇ ਦੱਸਿਆ ਸੀ ਕਿ ਕਿਉਂਕਿ ਮੇਰੇ ਨਾਲ ਮੇਰੇ 2 ਫਰੈਂਡ ਸੀਗੇ, ਅਸੀਂ 3 ਜਣੇ ਇਕੱਠੇ ਘਰੋਂ ਨਿਕਲੇ ਸੀ ਤੇ ਮੇਰਾ ਜਿਹੜਾ ਦੂਸਰਾ ਫਰੈਂਡ ਸੀਗਾ, ਨੇਬਰ ਸੀਗਾ, ਉਹਦੀ ਫੈਮਿਲੀ ਨੂੰ ਕਿਤੋਂ ਪਤਾ ਲੱਗਾ ਤਾਂ ਉਹਨਾਂ ਨੇ ਮੇਰੇ ਫੈਮਿਲੀ ਨੂੰ ਦੱਸਿਆ ਕਿ ਉਹ ਚਲੇ ਗਏ ਹਨ। ਜੀ। ਤੇ ਵੀਰ ਜੀ, ਅਸੀਂ ਚਾਹੁੰਦੇ ਹਾਂ ਕਿ ਇਸ ਸਮੇਂ ਦੌਰਾਨ ਪਿਛਲੇ 30 ਸਾਲਾਂ ਦੇ ਆਪਣੇ ਤੁਸੀਂ ਕੋੜੇ ਮਿੱਠੇ ਨਿੱਜੀ ਅਨੁਭਵਾਂ ਬਾਰੇ ਵੀ ਦਰਸ਼ਕਾਂ ਨਾਲ ਸਾਂਝ ਪਾਵੋ। 30 ਸਾਲ 1984 ਤੋਂ ਲੈ ਕੇ ਹੁਣ ਤੱਕ ਮਤਲਬ ਬਹੁਤ ਗਰਮ ਸਰਦ ਮੌਸਮ ਦੇ ਵਿੱਚੋਂ ਲੰਘੇ ਹਾਂ, ਬਹੁਤ ਕੁਝ ਤਜਰਬਾ ਹਾਸਲ ਕੀਤਾ ਹੈ, ਬਹੁਤ ਸਾਰੀਆਂ
ਆਪਣੇ ਆਪ ਨੂੰ ਇਸ ਗੱਲ ਦਾ ਮਤਲਬ ਸੰਤੁਸ਼ਟੀ ਵੀ ਹੈ ਕਿ ਜਿਹੜੀ ਪੰਥਕ ਜਦੋਜਹਿਦ ਹੋਈ ਹੈ, ਖਾਲਿਸਤਾਨ ਦੀ ਜਦੋਜਹਿਦ ਹੋਈ ਹੈ, ਉਸ ਦੇ ਵਿੱਚ ਯੋਗਦਾਨ ਪਾਉਣ ਦੇ ਵਿੱਚ ਚਾਹੇ ਮਤਲਬ ਇੱਕ ਰੋਲ ਪਲੇ ਕੀਤਾ ਹੈ। ਲੇਕਿਨ ਬਹੁਤ ਸਾਰੀਆਂ ਗੱਲਾਂ ਦਾ ਇਸ ਗੱਲ ਦਾ ਰੰਜ ਵੀ ਹੈ ਕਿ ਬਹੁਤ ਸਾਰੀਆਂ ਗੱਲਾਂ ਤੋਂ ਛੁੱਟ ਗਏ ਹਾਂ, ਪਿੱਛੇ ਰਹਿ ਗਏ ਹਾਂ, ਔਰ ਕਾਫੀ ਕੁਝ ਐਸਾ ਜੋ ਕਰਨਾ ਚਾਹੁੰਦੇ ਸੀ ਉਹ ਨਹੀਂ ਕਰ ਪਾਏ। ਜੀ ਤੋ ਜਦੋਜਹਿਦ ਜਿਸ ਢੰਗ ਦੇ ਨਾਲ ਮਤਲਬ ਜਿਵੇਂ ਜਿਵੇਂ ਅੱਗੇ ਵੱਧਦੀ ਗਈ, ਜਦੋਜਹਿਦ ਨੇ ਬਹੁਤ ਸਿਖਰਾਂ ਵੀ ਛੂਹੀਆਂ ਨੇ, ਔਰ ਜਦੋਜਹਿਦ ਮਤਲਬ ਉਹਨੂੰ ਸੈਟਬੈਕਸ ਵੀ ਲੱਗੀਆਂ ਨੇ ਉਹਨਾਂ ਨੂੰ, ਮਤਲਬ ਸਾਡਾ ਔਰ ਇਹ ਸਾਰੇ ਮਤਲਬ ਇੰਨੇ ਲੰਬੇ ਸਫ਼ਰ ਦੇ ਵਿੱਚ ਜਦੋਂ ਬੰਦਾ ਗੁਜ਼ਰਦਾ ਤੇ ਮਤਲਬ ਮੈਂ ਇਸ ਨੂੰ ਇੱਕ ਦੋ ਲਾਈਨ ਦੇ ਵਿੱਚ ਬਿਆਨ ਵੀ ਨਹੀਂ ਕਰ ਪਾ ਰਿਹਾ, ਕਿਉਂਕਿ 30 ਸਾਲ ਦਾ ਇੱਕ ਤਜਰਬਾ ਥੱਲੇ ਪਿਆ ਹੋਇਆ, 30 ਸਾਲ ਮਤਲਬ ਗੁਜ਼ਾਰੇ ਨੇ ਇਸ ਜਦੋਜਹਿਦ ਦੇ ਵਿੱਚ। ਔਰ 14 ਮੇਰਾ ਖਿਆਲ ਹੈ ਕਿ 84 ਤੋਂ ਲੈ ਕੇ 96 ਤੱਕ ਅੰਡਰਗਰਾਊਂਡ ਲਾਈਫ ਬਿਤਾਈ ਹੈ, ਔਰ 96 ਦੇ ਵਿੱਚ ਅਰੈਸਟ ਹੋਈ ਸੀ, 1 ਸਾਲ ਜੇਲ੍ਹ ਕੱਟੀ। 97 ਦੇ ਬਾਅਦ ਮਤਲਬ ਦੁਬਾਰਾ ਪੋਲੀਟੀਕਲ ਲਾਈਫ ਦੇ ਵਿੱਚ ਐਂਟਰ ਕੀਤਾ, ਔਰ ਹੁਣ ਉੱਥੇ ਵੀ 15 ਸਾਲ ਹੋ ਗਏ ਨੇ। ਬਹੁਤ ਕੁਝ ਸਿੱਖਿਆ, ਬਹੁਤ ਕੁਝ ਹਾਸਲ ਵੀ ਕੀਤਾ, ਲੇਕਿਨ ਬਹੁਤ ਕੁਝ ਹਾਸਲ ਕਰਨ ਤੋਂ ਰਹਿ ਵੀ ਗਏ ਹਾਂ, ਪਛੜ ਵੀ ਗਏ ਹਾਂ। ਜੀ ਤੇ ਵੀਰ ਜੀ ਤੁਸੀਂ ਕਿਹਾ ਕਿ ਬਹੁਤ ਕੁਝ ਸਿੱਖਿਆ, ਬਹੁਤ ਕੁਝ ਹਾਸਲ ਕੀਤਾ। ਵੀਰ ਜੀ ਅੱਜ ਤੁਸੀਂ ਜਿਸ ਮਕਾਮ ਤੇ ਖੜੇ ਹੋ, ਜੋ ਤੁਸੀਂ ਪਿੱਛੇ ਮੁੜ ਕੇ ਵੇਖਦੇ ਹੋ, ਕੀ ਤੁਹਾਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਤਾਂ ਨਹੀਂ ਹੁੰਦਾ? ਨਹੀਂ, ਪਛਤਾਵੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ, ਕਿਉਂਕਿ ਫੈਸਲਾ ਆਪ ਕੀਤਾ ਸੀ, ਔਰ ਗੁਰੂ ਨੂੰ ਸਨਮੁਖ ਰੱਖ ਕੇ ਔਰ ਗੁਰੂ ਘਰ ਦੀ ਜਿਹੜੀ ਬੇਹੁਰਮਤੀ ਹੋਈ ਸੀ ਉਸ ਦੇ ਖਿਲਾਫ ਉੱਠ ਖੜੇ ਹੋਏ ਸੀਗੇ। ਔਰ ਸਾਡੀ ਡਿਊਟੀ ਸੀ, ਮੈਂ ਸਮਝਦਾ ਕੁਝ ਕੀਤਾ ਵੀ ਨਹੀਂ ਹੈ, ਸਾਡੀ ਡਿਊਟੀ ਸੀਗੀ, ਹਰ ਸਿੱਖ ਨੌਜਵਾਨ ਦੀ ਉਸ ਵੇਲੇ ਡਿਊਟੀ ਸੀ ਜੋ ਕੌਮ ਦੇ ਨਾਲ ਹੋ ਰਿਹਾ ਸੀ। ਔਰ ਹੁਣ ਤੱਕ ਕੋਈ ਕੁਝ ਹੋ ਰਿਹਾ, ਉਹਦੀ ਜਿਹੜੀ ਇੰਡੀਅਨ ਸਟੇਟ ਦੀਆਂ ਜਿਹੜੀਆਂ ਐਟਰੋਸਿਟੀ ਸੀ, ਜਿਹੜੀ ਉਹਦੀ ਮਤਲਬ ਸਿੱਖ ਕੌਮ ਨੂੰ ਦਬਾਉਣ ਦੀ ਜਿਹੜੀ ਇੱਕ ਨੀਤੀ ਸੀ, ਉਹ ਅੱਜ ਵੀ ਕੰਟੀਨਿਊ ਹੈ। ਇਸ ਕਰਕੇ ਪਛਤਾਵੇ ਵਾਲੀ ਤਾਂ ਕੋਈ ਗੱਲ ਨਹੀਂ, ਔਰ ਰਾਦਰ ਮਤਲਬ ਅਸੀਂ ਸਮਝਦੇ ਹਾਂ ਕਿ ਵੀ ਆਰ ਪ੍ਰਾਊਡ ਕਿ ਅਸੀਂ ਕੌਮ ਦੇ ਆਪਣੇ ਆਪ ਨੂੰ ਕੌਮ ਦੇ ਲੇਖੇ ਲਾਇਆ ਔਰ ਕੌਮ ਦੇ ਕਿਸੇ ਕੰਮ ਆਏ ਹਾਂ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਜਾਣਨਾ ਚਾਹਾਂਗੇ, ਤੁਸੀਂ ਦਲ ਖਾਲਸਾ ਜਥੇਬੰਦੀ ਦੇ ਸੈਕਟਰੀ ਜਨਰਲ ਹੋ, ਜਿਸ ਦੇ ਬਾਨੀਆਂ ਵਿੱਚ ਸਰਦਾਰ ਗਜਿੰਦਰ ਸਿੰਘ ਹੋਰਾਂ ਦੀ ਪ੍ਰਮੁੱਖ ਭੂਮਿਕਾ ਹੈ। ਲਗਭਗ 32 ਸਾਲ ਪਹਿਲਾਂ ਗਜਿੰਦਰ ਸਿੰਘ ਜਲਾਵਤਨ ਹੋਏ ਸਨ। ਸਾਨੂੰ ਭਾਈ ਗਜਿੰਦਰ ਸਿੰਘ ਦੀ ਸ਼ਖਸੀਅਤ ਅਤੇ ਉਹਨਾਂ ਦੇ ਸੁਪਨੇ ਖਾਲਿਸਤਾਨ ਬਾਰੇ ਵੀ ਥੋੜਾ ਵੇਰਵੇ ਦੇ ਨਾਲ ਦੱਸੋ। ਭਾਈ ਗਜਿੰਦਰ ਸਿੰਘ 1971 ਤੋਂ ਇਸ ਮਤਲਬ ਸਫ਼ਰ ਤੇ ਚੱਲ ਰਹੇ ਨੇ। ਉਹਨਾਂ ਨੇ ਮਤਲਬ 1971 ਦੇ ਵਿੱਚ ਆਪਣੀ ਜਿਹੜੀ ਉਹ ਵੀ ਇੱਕ ਸਟੂਡੈਂਟ ਲਾਈਫ ਬਿਤਾ ਰਹੇ ਸੀਗੇ, ਔਰ ਡੇਰਾ ਬਸੀ ਇੰਦਰਾ ਗਾਂਧੀ ਦਾ ਇੱਕ ਫੰਕਸ਼ਨ ਸੀ, ਉਸ ਵੇਲੇ ਇਲੈਕਸ਼ਨ ਦਾ ਦੌਰ ਸੀਗਾ। ਕਾਂਗਰਸ ਦਾ MLA ਸੀਗਾ ਹਰਬੰਸ ਲਾਲ, ਉਹਦੇ ਕੰਪੇਨ ਦੇ ਲਈ ਇੰਦਰਾ ਗਾਂਧੀ ਆਈ ਸੀ। ਭਾਈ ਗਜਿੰਦਰ ਸਿੰਘ ਨੇ ਉਸ ਵੇਲੇ ਭਰੀ ਮਤਲਬ ਸਭਾ ਦੇ ਵਿੱਚ ਉੱਠ ਕੇ ਇੰਦਰਾ ਗਾਂਧੀ ਦੇ ਮੂੰਹ ਦੇ ਉੱਤੇ ਸਿੱਖ ਹੋਮਲੈਂਡ ਦੇ ਜਿਹੜੇ ਇਸ਼ਤਿਹਾਰ ਸੀ ਉਹ ਸੁੱਟੇ ਸੀ, ਔਰ ਉਹਨਾਂ ਦੀ ਉਹ ਪਹਿਲੀ ਵਾਰ ਉੱਥੋਂ ਗ੍ਰਿਫਤਾਰੀ ਹੋਈ, ਔਰ ਉਹ ਪਹਿਲੀ ਵਾਰ ਉਹ ਲਾਈਮਲਾਈਟ 'ਚ ਆਏ। ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਉਸ ਗ੍ਰਿਫਤਾਰੀ ਦੇ ਦੌਰਾਨ ਹੀ ਜਦੋਂ ਉਹਨਾਂ ਤੇ ਤਸ਼ੱਦਦ ਹੋਇਆ ਤੇ ਉਹਨਾਂ ਦੇ ਅੰਦਰ ਜਿਹੜਾ ਇੱਕ ਪੋਇਟ ਸੀ ਉਹਨੇ ਜਨਮ ਲਿਆ। ਉਹਨਾਂ ਨੇ ਗ੍ਰਿਫਤਾਰੀ ਤੋਂ ਮਤਲਬ ਤਸ਼ੱਦਦ ਤੋਂ ਬਾਅਦ ਪਹਿਲੀ ਆਪਣੀ ਪੋਇਮ ਲਿਖੀ, ਔਰ ਉਸ ਤੋਂ ਬਾਅਦ ਉਹ ਇੱਕ ਰੈਵੋਲੂਸ਼ਨਰੀ ਪੋਇਟ ਦੇ ਤੌਰ 'ਤੇ ਵੀ ਬਹੁਤ ਉਹਨਾਂ ਨੇ ਨਾਮਣਾ ਖੱਟਿਆ, ਔਰ ਇੱਕ ਪੋਲੀਟੀਕਲ ਐਕਟਿਵਿਸਟ ਦੇ ਤੌਰ 'ਤੇ ਵੀ ਉਹ ਫਿਰ ਉੱਭਰ ਕੇ ਸਾਹਮਣੇ ਆਏ। 1978 ਦੇ ਵਿੱਚ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਦਲ ਖਾਲਸਾ ਦੀ ਨੀਂਹ ਰੱਖੀ। ਦਲ ਖਾਲਸਾ ਇੱਕ ਪੁਰਾਤਨ ਜਥੇਬੰਦੀ ਸੀ, ਸਿੱਖ ਇਤਿਹਾਸ ਦੇ ਪੰਨਿਆਂ ਤੋਂ ਇਹ ਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਮਤਲਬ 1978 ਦੇ ਵਿੱਚ ਇਸ ਨੂੰ ਮੁੜ ਸੁਰਜੀਤ ਕੀਤਾ। ਔਰ ਉਸ ਤੋਂ ਬਾਅਦ 1981 ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲਾਲਾ ਜਗਤ ਨਾਰਾਇਣ ਦੇ ਕੇਸ ਦੇ ਵਿੱਚ, ਤਾਂ ਉਹਨਾਂ ਨੇ ਰੋਸ ਪ੍ਰਗਟਾਉਣ ਲਈ 29 ਸਤੰਬਰ 1981 ਦੇ ਵਿੱਚ ਜਿਹੜਾ ਇੱਕ ਜਹਾਜ਼ ਦਿੱਲੀ ਤੋਂ ਸ਼੍ਰੀਨਗਰ ਜਾ ਰਿਹਾ ਸੀ ਉਹਨੂੰ ਲਾਹੌਰ ਲੈ ਗਏ, ਔਰ ਉੱਥੇ ਉਹਨਾਂ ਦੀ ਗ੍ਰਿਫਤਾਰੀ ਹੋਈ, ਔਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ। 1995 ਤੱਕ ਉਹ ਲਾਹੌਰ ਦੀ ਜਿਹੜੀ ਕੋਟ ਲਖਪਤ ਜੇਲ੍ਹ ਹੈ ਉਹਦੇ 'ਚ ਕੈਦ ਰਹੇ। ਜਾਣ ਤੋਂ ਪਹਿਲਾਂ ਉਹ ਬਹੁਤ ਸਰਗਰਮ ਸੀ। ਬੇਸ਼ੱਕ ਉਹਨਾਂ ਦਾ ਜਿਹੜਾ ਕਾਫਲਾ ਸੀ ਬਹੁਤ ਛੋਟਾ ਸੀ, ਉਹਨਾਂ ਦੀ ਗਿਣਤੀ ਬਹੁਤ ਥੋੜੀ ਸੀ, ਲੇਕਿਨ ਜਿੰਨੇ ਸਪਸ਼ਟ ਤੇ ਸਾਫ਼ ਔਰ ਕਲੈਰਿਟੀ ਦੇ ਨਾਲ ਉਹਨਾਂ ਨੇ 2 ਸਾਲ ਉਸ ਵੇਲੇ ਪੋਲੀਟੀਕਲ ਫਰੰਟ ਤੇ ਇੱਕ ਡੈਮੋਕ੍ਰੈਟਿਕ ਜਿਹੜੇ ਮਤਲਬ ਤੁਹਾਡੇ ਟੂਲਸ ਹੁੰਦੇ ਨੇ, ਸੈਮੀਨਾਰ ਕਰਨੇ, ਰੈਲੀਆਂ ਕਰਨੀਆਂ, ਮਾਰਚਿਸ ਕੱਢਣੇ ਔਰ ਪ੍ਰੋਟੈਸਟ ਵਗੈਰਾ ਕਰਨਾ, ਉਹ ਜਿੰਨਾ ਕਲੈਰਿਟੀ ਦੇ ਨਾਲ ਉਹਨਾਂ ਨੇ ਕੀਤਾ, ਮਤਲਬ ਕਲੀਅਰ ਕੱਟ ਉਹਨਾਂ ਨੇ ਖਾਲਿਸਤਾਨ ਮਾਰਚਿਸ, ਖਾਲਿਸਤਾਨ ਸੈਮੀਨਾਰ, ਖਾਲਿਸਤਾਨ ਦੇ ਨਾਂ ਹੇਠ ਜਿੰਨੇ ਵੀ ਸੀਗੇ 15 ਅਗਸਤ ਤੇ 26 ਜਨਵਰੀ ਨੂੰ ਹਮੇਸ਼ਾ ਉਹਨਾਂ ਨੇ ਬਾਈਕਾਟ ਦਾ ਸੱਦਾ ਦੇਣਾ, ਔਰ
ਬੜੀ ਮਤਲਬ ਬੇਬਾਕ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ 2-3 ਸਾਲ 1978 ਚ ਦਲ ਖਾਲਸਾ ਬਣੀ, 81 ਤੱਕ ਉਹਨਾਂ ਨੇ ਬੜੇ ਬੇਬਾਕ ਤਰੀਕੇ ਔਰ ਬੜੀ ਕਲੈਰਿਟੀ ਦੇ ਨਾਲ ਗਰਾਊਂਡ ਤੇ ਕੰਮ ਕੀਤਾ। ਉਸ ਤੋਂ ਬਾਅਦ ਉਹ ਜੇਲ੍ਹ ਚਲੇ ਗਏ। ਜੇਲ੍ਹ 'ਚ 14 ਸਾਲ ਉਹਨਾਂ ਨੂੰ ਅੰਦਰ ਬਿਤਾਣੇ ਪਏ। ਉਹਨਾਂ ਦੀ ਗੈਰ ਹਾਜ਼ਰੀ 'ਚ ਹੀ ਸੰਘਰਸ਼ 84 ਬੀਤਿਆ। ਗੈਰ ਹਾਜ਼ਰੀ 'ਚ ਸੰਘਰਸ਼ ਜਿਹੜਾ ਆਮ ਸਟਰਗਲ ਸੀਗਾ ਖਾਲਿਸਤਾਨ ਲਈ ਉਹ ਮਤਲਬ ਖੜਾ ਹੋਇਆ ਔਰ ਉਹਨਾਂ ਦੀ ਗੈਰ ਹਾਜ਼ਰੀ ਔਰ ਉਹ ਉਦੋਂ ਜੇਲ੍ਹ 'ਚ ਸੀਗੇ ਕਿ ਜਦੋਂ 92-93 ਦੇ ਵਿੱਚ ਮਤਲਬ ਸੰਘਰਸ਼ ਨੂੰ ਸੈਟਬੈਕ ਲੱਗੀ ਔਰ ਬਹੁਤ ਸਾਰੇ ਜਿਹੜੇ ਜੁਝਾਰੂ ਯੋਧੇ ਸੀਗੇ ਉਹ ਸ਼ਹੀਦ ਹੋ ਗਏ ਔਰ ਜਿਹੜਾ ਲਹਿਰ ਸੀ ਉਹ ਇੱਕ ਵਾਰੀ ਉੱਪਰ ਸਿਖਰ ਛੂ ਕੇ ਫਿਰ ਵਾਪਸ ਥੱਲੇ ਨੂੰ ਪਰਤ ਆਈ। ਸੋ ਜਿੰਨਾ ਕੁਝ ਪੰਜਾਬ ਦੇ ਵਿੱਚ ਹੋਇਆ ਉਹਦੇ 'ਚ ਉਹ ਮਤਲਬ ਮੰਨਫੀ ਸੀਗੇ, ਗੈਰ ਹਾਜ਼ਰ ਸੀ ਕਿਉਂਕਿ ਉਹ ਸਰੀਰਕ ਪੱਖ ਤੋਂ ਜੇਲ੍ਹ ਦੇ ਅੰਦਰ ਕੈਦ ਸੀਗੇ। 14 ਸਾਲ ਦੀ ਉਹਨਾਂ ਨੂੰ ਕੈਦ ਹੋਈ ਸੀਗੀ। ਉਹਨਾਂ ਦੇ ਨਾਲ 4 ਸਾਥੀ ਹੋਰ ਸੀਗੇ, ਲੇਕਿਨ ਮਾਨਸਿਕ ਤੌਰ ਤੇ ਮਨ ਵੱਲੋਂ ਦਿਮਾਗ ਵੱਲੋਂ ਉਹ ਸੰਘਰਸ਼ ਦੇ ਨਾਲ ਜੁੜੇ ਰਹੇ ਔਰ ਉਹਨਾਂ ਨੇ ਮਤਲਬ ਕੋਟ ਲਖਪਤ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਹਰ ਗੱਲ ਤੇ ਆਪਣੇ ਜਿਹੜੇ ਵਿਚਾਰ ਸੀਗੇ, ਸੋਚ ਸੀਗੀ, ਜਿਹੜੀ ਟਿੱਪਣੀਆਂ ਸੀਗੀਆਂ ਉਹ ਨਾਲ ਦੇ ਨਾਲ ਲਿਖਤ ਰੂਪ ਵਿੱਚ ਕਰਦੇ ਰਹੇ ਕਿਉਂਕਿ ਵਿਜੇਂਦਰ ਸਿੰਘ ਨੂੰ ਵਾਹਿਗੁਰੂ ਨੇ ਇੱਕ ਬਹੁਤ ਵੱਡੀ ਕਲਾ ਦਿੱਤੀ ਹੈ ਔਰ ਉਹ ਹੈ ਕਲਮ ਦੀ ਤਾਕਤ। ਉਹਨਾਂ ਨੇ ਆਪਣੀ ਕਲਮ ਜ਼ਰੂਰ ਚਲਾਈ। ਜਦੋਂ ਉਹਨਾਂ ਨੇ ਤਲਵਾਰ ਚਲਾਉਣ ਦੀ ਲੋੜ ਪਈ ਉਹਨਾਂ ਨੇ ਤਲਵਾਰ ਚਲਾਈ। ਜਦੋਂ ਉਹ ਕੈਦ ਹੋ ਗਏ ਤਾਂ ਫਿਰ ਉਹਨਾਂ ਨੇ ਕਲਮ ਦਾ ਸਹਾਰਾ ਲਿਆ ਔਰ ਆਪਣੀ ਗੱਲ ਨੂੰ ਆਪਣੀ ਕੌਮ ਦੇ ਵਿੱਚ ਰੱਖਿਆ। ਹੁਣ ਵੀ ਜਦੋਂ ਤੋਂ ਉਹ 1995 ਤੋਂ ਮਤਲਬ ਮੇਰਾ ਖਿਆਲ ਹੈ ਕਿ ਰਿਹਾ ਹੋਏ ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਫੋਰਨ ਦੇ ਵਿੱਚ ਯੂਰਪ ਦੇ ਵਿੱਚ ਸੈਟਲ ਡਾਊਨ ਹੋਣ ਦੀ, ਲੇਕਿਨ ਇੰਡੀਅਨ ਗਵਰਨਮੈਂਟ ਦਾ ਪ੍ਰੈਸ਼ਰ ਇੰਨਾ ਸੀਗਾ ਜਰਮਨ ਗਵਰਨਮੈਂਟ ਨੇ ਉਹਨਾਂ ਨੂੰ ਪਨਾਹ ਨਹੀਂ ਦਿੱਤੀ ਔਰ ਵਾਪਸ ਜਿੱਥੋਂ ਉਹ ਆਏ ਸੀ ਉੱਥੇ ਭੇਜ ਦਿੱਤਾ ਗਿਆ। Since then he is in exile and today his status is a stateless person। ਉਹ ਅੱਜ stateless person ਨੇ, ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਮਤਲਬ ਬਿਤਾ ਰਹੇ ਨੇ। ਲੇਕਿਨ ਸਾਡੇ ਸਾਰਿਆਂ ਦੇ ਉਹਨਾਂ ਨੂੰ ਮਤਲਬ ਅਪੀਲ ਕਰਨ ਦੇ ਬਾਵਜੂਦ ਵੀ ਹੀ ਡਿਡ ਨਾਟ ਰਿਟਰਨ। ਇਸ ਕਰਕੇ ਨਹੀਂ ਕਿ ਉਹਨਾਂ ਨੂੰ ਕੋਈ ਫੀਅਰ ਸੀ, ਪਰ ਉਹ ਕਹਿੰਦੇ ਸੀਗੇ ਕਿ ਮੈਂ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਉਡਾਨ ਲਈ ਹੈ, ਇੱਕ ਸੁਪਨਾ ਲਿਆ ਖਾਲਿਸਤਾਨ ਦਾ। ਜਦ ਤੱਕ ਮੇਰਾ ਜਿਹੜਾ ਹੋਮਲੈਂਡ ਹੈ ਉਹ ਆਜ਼ਾਦ ਨਹੀਂ ਹੋ ਜਾਂਦਾ ਤਦ ਤੱਕ ਮੈਂ ਵਾਪਸ ਨਹੀਂ ਆਉਣਾ। ਮੈਂ ਮਤਲਬ ਸਰੈਂਡਰ ਦੀ ਜਿਹੜੀ ਪੋਲਿਸੀ ਹੈ ਉਹਦੇ ਸਖਤ ਖਿਲਾਫ ਹਾਂ। ਉਹਨਾਂ ਨੇ ਕਿਹਾ ਕਿ ਮੈਂ ਸਰੈਂਡਰ ਨਹੀਂ ਕਰਾਂਗਾ, ਮੈਂ ਮਰਨਾ ਪਸੰਦ ਕਰਾਂਗਾ। ਔਰ ਜਿੰਨੇ ਸਾਹ ਹੈਗੇ ਨੇ ਮੈਂ ਪੰਥ ਦੇ ਲੇਖੇ ਲਾ ਕੇ, ਖਾਲਿਸਤਾਨ ਦੇ ਲੇਖੇ ਲਾ ਕੇ ਇਸੇ ਤਰ੍ਹਾਂ ਆਪਣੀ ਜਿਹੜੀ ਗੱਲ ਹੈ ਉਹ ਡੈਮੋਕ੍ਰੈਟਿਕ ਢੰਗ ਦੇ ਨਾਲ ਕਹਿੰਦਾ ਰਵਾਂਗਾ ਔਰ ਕਰਦਾ ਰਵਾਂਗਾ। ਜੀ ਬਿਲਕੁਲ। ਤੇ ਵੀਰ ਜੀ ਖਾਲਿਸਤਾਨ ਦੇ ਸੁਪਨੇ ਬਾਰੇ ਵੀ ਤੁਹਾਨੂੰ ਅਸੀਂ ਗੱਲਬਾਤ ਕਰਾਂਗੇ, ਪਰ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਡੇ ਨਾਲ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਨੂੰ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵਿਊਅਰਸ ਵਕਤ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break।